ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 4 ਫਰਵਰੀ 2020 23 ਮਾਘ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿਨ ਕੇਬਲ, ਬਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਆਪਣੇ ਜੋ ਵਿਸ਼ੇ ਨੇ, ਜੋ ਟੌਪਿਕ ਨੇ, ਜਿਸ ਬੇਸ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਉਸ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦੇਣਾ ਚਾਹੁੰਦੇ ਹਾਂ, ਕਿਉਂਕਿ ਇਹ ਪ੍ਰੋਗਰਾਮ ਵਨ ਗੋ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਸਿਆਟਲ ਜੋ ਸਿਟੀ ਕੌਂਸਲ ਹੈ ਉਸ ਦੇ ਉੱਪਰ RSS ਦੇ ਭਾਰੀ ਦਬਾਅ ਦੇ ਬਾਵਜੂਦ ਵੀ ਉਹਨਾਂ ਨੇ ਜੋ ਭਾਰਤ ਦੇ ਜੋ ਕਾਨੂੰਨ ਨੇ ਜਿਨ੍ਹਾਂ ਦੀ ਚਰਚਾ ਸਾਰੇ ਵਰਲਡ ਦੇ ਵਿੱਚ ਹੋ ਰਹੀ ਹੈ, ਜਿਹੜੇ ਕਾਨੂੰਨ ਨੇ NRC ਐਂਡ CAA, ਉਹਨਾਂ ਦੇ ਖਿਲਾਫ ਉਹਨਾਂ ਨੇ ਅੱਜ ਮਤਾ ਪਾਸ ਕੀਤਾ ਹੈ ਔਰ ਇਸ ਮਤੇ ਨੂੰ ਪਾਸ ਕਰਾਉਣ ਦੇ ਵਿੱਚ ਵੱਧ ਤੋਂ ਵੱਧ ਜੋ ਰੋਲ ਹੈ ਉਹ ਉੱਥੋਂ ਦੇ ਜੋ ਗੁਰੂ ਘਰ ਨੇ, 5 ਗੁਰੂ ਘਰ ਨੇ ਸਿਆਟਲ ਦੇ, ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਵੀ ਅਹਿਮ ਰੋਲ ਹੈ। ਸੋ ਇਸ ਮਤੇ ਦੇ ਖਿਲਾਫ ਜੋ RSS ਦੇ ਬੰਦੇ ਨੇ ਉਹਨਾਂ ਨੇ ਕਾਫੀ ਹੁੱਲੜਬਾਜੀ ਕੀਤੀ। ਸੋ ਅਸੀਂ ਟੀਵੀ 84 ਦੀ ਸਾਰੀ ਟੀਮ ਵੱਲੋਂ ਅਸੀਂ ਸਿਆਟਲ ਦੀ ਜੋ ਸਿਟੀ ਕੌਂਸਲ ਹੈ ਉਸ ਦਾ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਉੱਥੋਂ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਵਧਾਈ ਦਿੰਦੇ ਹਾਂ। ਔਰ ਦੂਸਰੇ ਪਾਸੇ ਜਿਸ ਤਰ੍ਹਾਂ ਕਿ ਭਾਰਤ ਦੇ ਵਿੱਚ ਜਸਟਿਸ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ। ਸੋ ਅੱਜ ਤੋਂ 34 ਸਾਲ ਪਹਿਲਾਂ ਯਾਨੀ ਕਿ 4 ਫਰਵਰੀ 1986 ਨੂੰ ਨਕੋਦਰ ਕਾਂਡ ਹੋਇਆ ਸੀ, ਜਿਸ ਵਿੱਚ 4 ਜੋ ਸਿੱਖ ਨੌਜਵਾਨ ਸਨ ਉਹਨਾਂ ਨੇ ਸ਼ਹੀਦੀ ਜਾਮ ਪੀਤਾ, ਕਿਉਂਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋ ਰਹੀ ਸੀ ਉਹਨਾਂ ਨੇ ਨਹੀਂ ਸਹਾਰਿਆ। ਸੋ ਉਹਨਾਂ ਨੇ ਸ਼ਹੀਦੀ ਜਾਮ ਪੀਤਾ, ਜੋ 34 ਸਾਲ ਬੀਤਣ ਦੇ ਬਾਵਜੂਦ ਵੀ ਜੋ ਪੁਲਿਸ ਅਧਿਕਾਰੀ ਅਤੇ ਜੋ ਸਿਵਲ ਅਧਿਕਾਰੀ ਨੇ ਉਹਨਾਂ ਨੂੰ ਕੋਈ ਵੀ ਸਜ਼ਾ ਨਹੀਂ ਮਿਲੀ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਦੂਸਰੇ ਪਾਸੇ ਅਮਰੀਕਾ ਵੱਲੋਂ ਜੋ ਭਾਰਤ ਨਾਲ ਨਜ਼ਦੀਕੀਆਂ ਵਧਾਉਣਾ ਇਹ ਅਮਰੀਕਾ ਦੇ ਹਿੱਤ ਵਿੱਚ ਨਹੀਂ ਹੈ। ਸੋ ਇਸ ਦੇ ਉੱਪਰ ਇੱਕ ਆਰਟੀਕਲ ਹੈ, ਉਸ ਦੇ ਉੱਪਰ ਆਪਾਂ ਡਾਕਟਰ ਸਾਹਿਬ ਕੋਲਾਂ ਦੇ ਵਿਚਾਰ ਸੁਣਾਂਗੇ। ਜੋ ਕਸ਼ਮੀਰ ਦੇ ਵਿੱਚ ਜੋ ਜ਼ੁਲਮਾਂ ਦੀ ਹਨੇਰੀ ਚੱਲ ਰਹੀ ਹੈ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਤੁਹਾਡੀਆਂ ਲਿਖਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਜੋ ਅੱਜ ਦਾ ਵਿਚਾਰ ਹੈ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਝ ਚੀਜ਼ਾਂ ਇਤਿਹਾਸ ਬਣ ਜਾਂਦੀਆਂ ਨੇ। ਬਿਲਕੁਲ। ਜਦੋਂ ਹਿਟਲਰ ਦੀ ਨਾਜ਼ੀ ਪਾਰਟੀ ਨੇ ਯਹੂਦੀਆਂ ਦੀ, ਜਿਪਸੀਆਂ ਦੀ, ਕੈਥੋਲਿਕਸ ਦੀ, ਕਮਿਊਨਿਸਟ ਦੀ ਨਸਲਕੁਸ਼ੀ ਸ਼ੁਰੂ ਕੀਤੀ ਤੇ ਬਹੁਤ ਸਾਰੇ ਤਾਂ ਚੁੱਪ ਕਰਕੇ ਬੈਠੇ ਰਹੇ। ਜਰਮਨ ਦੇ ਵਿੱਚ ਵੀ, ਯੂਰਪ ਦੇ ਵਿੱਚ ਬਹੁਤ ਸਾਰਿਆਂ ਨੇ ਨਾਜ਼ੀਆਂ ਦਾ ਸਾਥ ਦਿੱਤਾ। ਪਰ ਇਸ ਕਿਸਮ ਦੇ ਕਰੈਕਟਰ ਵੀ ਨੇ, ਜਿਵੇਂ ਜਿਨ੍ਹਾਂ ਦੇ ਵਿੱਚ ਡੈਨਮਾਰਕ ਦਾ ਜ਼ਿਕਰ ਹੁੰਦਾ ਹੈ ਕਿ ਜਿੱਥੇ ਲੋਕਲ ਕੁਝ ਜਿਹੜੇ ਨੇ ਹਮਦਰਦ, ਇਨਸਾਨੀਅਤ ਨਾਲ ਪਿਆਰ ਕਰਨ ਵਾਲੇ, ਉਹਨਾਂ ਨੇ ਵੀ ਬਹੁਤ ਸਾਰੇ ਯਹੂਦੀ ਬੱਚਿਆਂ ਨੂੰ ਬਚਾਇਆ, ਸੇਫਟੀ ਤੱਕ ਲੈ ਕੇ ਗਏ। ਔਰ ਕੁਝ ਜਿਹੜੇ ਈਵਨ ਰੂਲਿੰਗ ਕਲਾਸ ਸੀ ਉਹਨਾਂ ਨੇ ਵੀ, ਜੇ ਉਹਨਾਂ ਨੇ ਆਰਡਰ ਕੀਤਾ ਕਿ ਸਾਰੇ ਜਿਹੜੇ ਨੇ ਉਹ ਪੀਲਾ ਯੈਲੋ ਬੈਂਡ ਬੰਨ੍ਹ ਲੈਣ ਕਿ ਆਪਣੇ ਆਪ ਨੂੰ ਆਇਡੈਂਟੀਫਾਈ ਕਰਨ ਕਿ ਉਹ ਯਹੂਦੀ ਨੇ, ਤੇ ਉਹਨਾਂ ਨੇ ਵੀ ਬੰਨ੍ਹ ਲਿਆ ਇਹ ਦੱਸਣ ਦੇ ਲਈ ਕਿ ਵੀ ਅਸੀਂ ਇਸ ਕਿਸਮ ਦਾ ਨਸਲ ਬੇਸਡ ਜਾਂ ਮਜ਼ਹਬ ਬੇਸਡ
ਕਿਸੇ ਵੀ ਪਰਸੀਕਿਊਸ਼ਨ ਦੇ ਹੱਕ ਵਿੱਚ ਨਹੀਂ। ਜੀ ਸੋ ਜ਼ਾਹਰ ਹੈ ਕਿ ਅੱਜ ਭਾਰਤ ਦੇ ਵਿੱਚ ਜਿਹੜੀਆਂ ਨੀਤੀਆਂ ਬੀਜੇਪੀ ਦੀ ਹਕੂਮਤ ਨੇ ਅਪਣਾਈਆਂ ਨੇ, ਉਹਨਾਂ ਨੂੰ ਉਹ ਲਾਗੂ ਕਰ ਰਹੇ ਨੇ, ਉਹ ਨਾਜ਼ੀਆਂ ਵਾਂਗ ਹੀ ਜਿਹੜੀ ਉੱਥੋਂ ਦੀ ਵੱਡੀ ਗਿਣਤੀ ਹੈ, ਮੁਸਲਮਾਨਾਂ ਦੀ ਹੋਏ, ਈਸਾਈਆਂ ਦੀ ਹੋਏ, ਦਲਿਤਾਂ ਦੀ ਹੋਏ, ਫਿਰ ਸਿੱਖਾਂ ਦੀ ਹੋਏ, ਉਹਨਾਂ ਦੀ ਜਿਹੜੀ ਹੈ ਨਸਲਕੁਸ਼ੀ ਦੇ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ। ਜੀ ਔਰ ਇਸ ਦੇ ਤਹਿਤ ਹੀ ਜਿਹੜਾ ਖਾਸ ਤੌਰ ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਪਾਸ ਕੀਤਾ ਗਿਆ ਪਾਰਲੀਮੈਂਟ ਦੇ ਦੋਨੋਂ ਹਾਊਸਿਸ ਵੱਲੋਂ, ਪ੍ਰੈਜ਼ੀਡੈਂਟ ਨੇ ਵੀ ਉਹਨੂੰ ਮੰਨ ਲਿਆ, ਨੋਟੀਫਾਈ ਵੀ ਕਰ ਦਿੱਤਾ ਔਰ ਆਲਰੇਡੀ ਉਸ ਦੀ ਜਿਹੜੀ ਹੈ ਇੰਪਲੀਮੈਂਟੇਸ਼ਨ ਸ਼ੁਰੂ ਹੈ। ਇਸੇ ਤਰ੍ਹਾਂ ਜਿਹੜਾ ਇਸ ਦੇ ਨਾਲ ਹੀ ਜਦੋਂ ਇਹ ਪਾਸ ਕੀਤਾ ਗਿਆ, ਐਲਾਨ ਕੀਤਾ ਗਿਆ ਪਾਰਲੀਮੈਂਟ 'ਚ ਅਮਿਤ ਸ਼ਾਹ ਵੱਲੋਂ, ਭਾਵੇਂ ਹੁਣ ਸਰਕਾਰ ਖੱਬੇ ਸੱਜੇ ਬਿਆਨਬਾਜ਼ੀ ਕਰ ਰਹੀ ਹੈ ਕਿ ਅਸੀਂ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ NRC ਇਹ ਇਸ ਤੋਂ ਬਾਅਦ ਹੋਏਗਾ ਔਰ ਫਿਰ ਇਸ ਦੇ ਨਾਲ ਹੀ ਜਿਹੜਾ ਸਿਟੀਜ਼ਨਸ਼ਿਪ ਦੇ ਨਾਂ ਥੱਲੇ ਫਰਦਰ ਇੱਕ ਐਕਟ ਜਿਹੜਾ ਹੈ NRC ਉਹ ਵੀ ਲਿਆਉਣ ਦੀ ਜਿਹੜੀ ਹੈ ਉਹ ਤਿਆਰੀ ਹੈ। ਹਾਲਾਂਕਿ ਹੁਣ ਸਰਕਾਰ ਦੇ ਇੱਕ ਵਜ਼ੀਰ ਨੇ ਕੱਲ ਕਿਹਾ ਨਹੀਂ ਜੀ ਅਸੀਂ ਅਜੇ ਕੋਈ ਸਰਕਾਰ ਦਾ ਇਰਾਦਾ ਨਹੀਂ, ਪਰ ਇਹ ਜਿਸ ਅੰਦਾਜ਼ 'ਚ ਇਹਨਾਂ ਨੇ ਕਸ਼ਮੀਰ 'ਚ ਆਰਟੀਕਲ 370 ਐਬਰੋਗੇਟ ਕੀਤਾ 5 ਅਗਸਤ ਨੂੰ ਔਰ ਆਲ ਆਫ ਏ ਸਡਨ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਇਸ ਨੂੰ ਰਾਜ ਸਭਾ 'ਚ ਵੀ ਅਪਰ ਹਾਊਸ ਕਿਵੇਂ ਜਿਹੜਾ ਉਹ ਬਾਂਹ ਮਰੋੜ ਕੇ ਜਿਹੜੀਆਂ ਰੀਜਨਲ ਪਾਰਟੀਆਂ ਨੇ ਪਾਸ ਕਰਵਾਇਆ। ਜ਼ਾਹਰ ਹੈ ਕਿ ਜੋ ਇਕੱਲਾ ਇਹੀ ਨਹੀਂ ਹੈ ਕਿ ਇਹ ਐਕਟ ਪਾਸ ਹੋਇਆ, ਜਿਸ ਅੰਦਾਜ਼ 'ਚ ਹੁਣ ਦਿੱਲੀ ਦੇ ਵਿੱਚ ਹੋਰ 3 ਦਿਨਾਂ ਨੂੰ ਜਿਹੜੀਆਂ ਨੇ ਵੋਟਾਂ ਪੈਣੀਆਂ ਨੇ ਔਰ ਜਿਸ ਤਰੀਕੇ ਦੇ ਨਾਲ ਮੋਦੀ ਹੋਏ, ਅਮਿਤ ਸ਼ਾਹ ਹੋਏ ਔਰ ਉਹ ਜਿਹੜਾ ਨਫ਼ਰਤ ਦਾ ਵਣਜਾਰਾ ਆਦਿੱਤਿਆਨਾਥ ਯੋਗੀ, ਉਹਨਾਂ ਨੇ ਦਿੱਲੀ ਨੂੰ ਹੀ 2 ਹਿੱਸਿਆਂ 'ਚ ਵੰਡ ਦਿੱਤਾ ਹੈ ਕਿ ਇੱਕ ਪਾਸੇ ਉਹ ਜਿਹੜੇ ਬਿਰਿਆਨੀ ਖਾਣ ਵਾਲੇ ਨੇ ਔਰ ਦੂਸਰੇ ਪਾਸੇ ਉਹ ਜਿਹੜੇ ਬਿਰਿਆਨੀ, ਯਾਨੀ ਬਿਲਕੁਲ ਉਹਨਾਂ ਦੀ ਲੀਡਰਸ਼ਿਪ ਹਿੰਦੂ ਮੁਸਲਮਾਨ ਡਿਵਾਈਡ ਦੇ ਉੱਤੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਇਹੀ ਗੱਲ ਮੋਦੀ ਨੇ ਝਾਰਖੰਡ ਦੇ ਵੇਲੇ ਕਹੀ ਸੀ ਜਦੋਂ ਕਿ ਜਿਹੜਾ ਇਹ ਜਾਮੀਆ ਮਿਲੀਆ ਦੇ ਵਿੱਚ ਇਸ ਦੇ ਖਿਲਾਫ ਵਿਰੋਧ ਹੋ ਰਿਹਾ ਸੀ ਕਿ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਦਾ ਪਹਿਰਾਵਾ ਦੇਖੋ। ਸੋ ਜ਼ਾਹਰ ਹੈ ਕਿ ਇੱਕ ਪਾਸੇ ਖੁਰਾਕ ਤੇ ਬੇਸਡ ਹਿੰਦੂ ਮੁਸਲਮਾਨ ਦੀ ਵੰਡ ਹੈ, ਸ਼ਕਲ ਤੇ ਬੇਸਡ ਕਿ ਭਾਈ ਇਹਨਾਂ ਦੇ ਟੋਪੀਆਂ ਨੇ ਜਾਂ ਦਾੜੀ ਹੈ ਤੇ ਇਹ ਮੁਸਲਮਾਨ ਨੇ। ਸੋ ਇੱਕ ਪਾਸੇ ਇਹ ਪੂਰੀ ਨੀਤੀ ਨਫ਼ਰਤ ਦੀ ਉਹਨਾਂ ਦੀ ਚੱਲ ਰਹੀ ਹੈ, ਪਰ ਜਿਵੇਂ ਮੈਂ ਕਿਹਾ ਕਿ ਜੇ ਨਾਜ਼ੀਆਂ ਦੀ ਉਸ ਪਾਲਿਸੀ ਦੇ ਪੀਰੀਅਡ 'ਚ ਜਿਹੜੀ ਕੋਈ ਆਵਾਜ਼ ਉੱਠੀ ਹੱਕ ਦੇ ਵਿੱਚ, ਜਿਹਨੂੰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਇੱਕ ਥਾਂ ਇਹ ਫਰਮਾਨ ਹੈ ਪੰਜਵੇਂ ਪਾਤਸ਼ਾਹ ਦਾ, ਅੱਜ ਦੇ ਜਿਹੜਾ ਗੁਰਬਾਣੀ ਵਿਚਾਰ ਦੇ ਵਿੱਚ ਵੀ ਉਹ ਤੁਕ ਆਈ ਹੈ ਕਿ ਦਾਵਾ ਅਗਨ ਬਹੁਤ ਤ੍ਰਿਣ ਸਾੜੇ ਕੋਈ ਹਰਿਓ ਬੂਟ ਰਹਿ ਹੋਰੀ, ਕਿ ਜਦੋਂ ਜੰਗਲ ਦੇ ਵਿੱਚ ਅੱਗ ਲੱਗਦੀ ਹੈ, ਦਾਵਾ ਅਗਨ ਜੰਗਲ ਦੀ ਅੱਗ ਨੂੰ ਕਹਿੰਦੇ ਨੇ, ਤਾਂ ਸਾਰੀ ਜਿਹੜੀ ਵੈਜੀਟੇਸ਼ਨ ਹੈ ਉਹ ਸੜ ਜਾਂਦੀ ਹੈ, ਪਰ ਉਹਦੇ 'ਚ ਵੀ ਕੋਈ ਹੋਏਗਾ ਹਰਾ ਬੂਟਾ ਜਿਹੜਾ ਸਾਬਤ ਰਹਿੰਦਾ ਕਿ ਦਾਵਾ ਅਗਨ ਬਹੁਤ ਤ੍ਰਿਣ ਸਾੜੇ ਕੋਈ ਹਰਿਓ ਬੂਟ ਰਹਿ ਹੋਰੀ। ਸੋ ਇਹ ਮੈਂ ਸਮਝਦਾ ਵੀ ਜਦੋਂ ਇੱਕ ਨਫ਼ਰਤ ਦੀ ਇਸ ਕਿਸਮ ਦੀ ਅੱਗ ਫੈਲੀ ਹੋਏ, ਕੋਈ ਆਵਾਜ਼ ਹੁੰਦੀ ਹੈ ਜਿਹੜੀ ਬਚੀ ਹੁੰਦੀ ਹੈ ਉਹਨੂੰ ਚੈਲੰਜ ਕਰਨ ਵਾਲੀ। ਅੱਜ ਜਿਹੜਾ ਸਾਡਾ ਓਪਨਿੰਗ ਸਬਜੈਕਟ ਹੈ ਜਿਹੜਾ ਤੁਸੀਂ ਜਿਸ ਦਾ ਜ਼ਿਕਰ ਕੀਤਾ ਹੈ ਕਿ ਅੱਜ ਸੀਐਟਲ ਸਿਟੀ ਕੌਂਸਲ ਨੇ, ਹਾਲਾਂਕਿ ਵਾਸ਼ਿੰਗਟਨ ਸਟੇਟ ਅਮਰੀਕਾ ਦੀ ਇੱਕ ਪ੍ਰੋਮੀਨੈਂਟ ਜਿਹਨੂੰ ਇੱਕ ਲਿਬਰਲ ਸਟੇਟ ਦੇ ਤੌਰ ਤੇ ਜਾਣਿਆ ਜਾਂਦਾ ਹੈ ਔਰ ਸੀਐਟਲ ਸਿਟੀ ਉਸ ਦਾ ਮੇਜਰ ਹੱਬ ਹੈ ਉਸ ਸਟੇਟ ਦੀ ਵੀ, ਔਰ ਉਹਨਾਂ ਦੀ ਸਿਟੀ ਕੌਂਸਲ ਨੇ ਸੀਐਟਲ ਨੇ ਅੱਜ ਯੂਨੈਨੀਮਸਲੀ ਜਿਹੜਾ ਮਤਾ ਰੈਜ਼ੋਲੂਸ਼ਨ ਨੂੰ ਕਹਿੰਦੇ ਨੇ ਜ਼ਾਹਰ ਹੈ, ਰੈਜ਼ੋਲੂਸ਼ਨ ਨੰਬਰ ਹੈ 31926 ਉਹ ਉਹਨਾਂ ਨੇ ਪਾਸ ਕੀਤਾ ਹੈ, ਜਿਹਦੇ 'ਚ ਕਿ ਉਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਕੰਡੈਮ ਕੀਤਾ ਔਰ NPR ਜਿਹੜਾ ਨੈਸ਼ਨਲ ਪੋਪੂਲੇਸ਼ਨ ਰਜਿਸਟਰ ਭਾਵੇਂ ਅਜੇ ਲਿਆਂਦਾ ਨਹੀਂ ਉਹਨਾਂ ਨੇ ਪਰ ਲਿਆਉਣ ਦੀਆਂ ਤਿਆਰੀਆਂ ਨੇ, ਉਹਨੂੰ ਵੀ ਅਗਾਊਂ ਹੀ ਕੰਡੈਮ ਕੀਤਾ ਹੈ। ਬੜਾ ਬੋਲਡ ਇਹ ਰੈਜ਼ੋਲੂਸ਼ਨ ਹੈ ਔਰ ਇਸ ਨੂੰ ਜਿਹੜਾ ਪਾਸ ਕਰਵਾਉਣ ਦੇ ਵਿੱਚ ਬਹੁਤ ਵੱਡਾ ਇੱਕ ਨੈਟਵਰਕ ਆਰਗੇਨਾਈਜੇਸ਼ਨਸ ਦਾ, ਜਿਹਦੇ 'ਚ ਜ਼ਾਹਰ ਹੈ ਕੁਝ ਲਿਬਰਲ ਥਿੰਕਿੰਗ ਹਿੰਦੂ ਵੀ ਸ਼ਾਮਲ ਹੈ ਔਰ ਕੌਂਸਲ ਮੈਂਬਰ ਕਸ਼ਮਾ ਸਾਵੰਤ ਜਿਹਨੇ ਪੇਸ਼ ਕੀਤਾ। ਹੋ ਸਕਦਾ ਹੈ ਜਿਵੇਂ ਈਵਨ ਜਿਹੜੀ ਕਾਂਗਰਸ ਵੂਮਨ ਪ੍ਰਮਿਲਾ ਜੈਪਾਲ ਜਿਹਨੇ ਕਸ਼ਮੀਰ ਮੁੱਦੇ ਦੇ ਉੱਤੇ US ਕਾਂਗਰਸ ਦੇ ਰੈਜ਼ੋਲੂਸ਼ਨ ਲਿਆਂਦਾ ਹੋਇਆ, ਉਹ ਵੀ ਜਿਹੜੀ ਹੈ ਹਿੰਦੂ ਮੂਲ ਦੀ ਹੈ ਔਰ ਸੀਐਟਲ ਨੂੰ ਹੀ ਬਿਲੋਂਗ ਕਰਦੀ ਹੈ ਔਰ ਜ਼ਾਹਰ ਹੈ ਕਿ ਵੀ ਇਹ ਇੱਕ ਬੜਾ ਐਫਰਟ ਸੀ ਔਰ ਇਸ ਦੇ ਬਾਵਜੂਦ
ਕਿਉਂਕਿ ਮੈਂ ਇਸ ਮਤੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਸਾਡੇ ਵੀਰ ਔਰ ਸਾਡੇ ਉੱਥੋਂ ਦੇ ਬਿਊਰੋ ਚੀਫ ਸਰਦਾਰ ਸਤਪਾਲ ਸਿੰਘ ਪੁਰੇਵਾਲ ਉਹ ਦਿੰਦੇ ਰਹੇ। ਉਹਨਾਂ ਨੇ ਵੀ ਇਸ ਸਾਰੇ ਮਤਾ ਪਾਸ ਕਰਵਾਉਣ ਦੇ ਵਿੱਚ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਲੋਕਲ, ਜਿਨ੍ਹਾਂ ਦੇ ਵਿੱਚ 5 ਗੁਰਦੁਆਰੇ ਔਰ ਸੰਸਥਾਵਾਂ ਸੀਐਟਲ ਦੀਆਂ ਨੇ, ਉਹਨਾਂ ਨੇ ਬੜਾ ਯੋਗਦਾਨ ਜਿਹੜਾ ਪਾਇਆ ਇਹਨਾਂ ਸਾਰੇ ਗੁਰਦੁਆਰਿਆਂ ਨੇ। ਉਹਨਾਂ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ ਰੈਂਟਨ ਹੈ, ਗੁਰਦੁਆਰਾ ਸੱਚਾ ਮਾਰਗ ਆਬਰਨ ਹੈ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕੈਂਟ ਵਾਸ਼ਿੰਗਟਨ ਹੈ, ਖਾਲਸਾ ਗੁਰਮਤਿ ਸੈਂਟਰ ਫੈਡਰਲ ਵੇ ਵਾਸ਼ਿੰਗਟਨ ਹੈ ਔਰ ਸਿੱਖ ਸੈਂਟਰ ਆਫ ਸੀਐਟਲ ਬੋਥਲ ਇਹ ਵਾਸ਼ਿੰਗਟਨ 'ਚ ਹੈ। ਸੋ ਉਹਦੇ 'ਚ ਇਹਨਾਂ ਦਾ ਨੇ ਜਿਹੜਾ ਇਸ ਸੰਬੰਧੀ ਪਹਿਲਾਂ ਹੀ ਲੌਬੀ ਵੀ ਕੀਤੀ, ਸਿਟੀ ਕੌਂਸਲ ਦੇ ਮੈਂਬਰਾਂ ਨੂੰ ਲਿਖਿਆ ਵੀ, ਰੈਜ਼ੋਲੂਸ਼ਨ ਵੀ ਦਿੱਤੇ ਔਰ ਅੱਜ ਜਦੋਂ ਕਿ ਰੈਜ਼ੋਲੂਸ਼ਨ ਸਬਜੈਕਟ ਟੂ ਵੋਟ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਆਪਣੇ ਸਿੱਖਾਂ ਦੀ ਪਾਰਟਿਸਿਪੇਸ਼ਨ ਸੀ। ਹਾਲਾਂਕਿ ਜਿਵੇਂ ਦੱਸਿਆ ਗਿਆ ਸੀ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਐਨ ਉਸ ਤੋਂ ਠੀਕ ਪਹਿਲਾਂ ਇਹ ਕੱਲ ਪਾਸ ਹੋਇਆ ਕਿ ਉਸ ਤੋਂ ਪਹਿਲਾਂ 200-250 ਬੰਦਾ RSS ਦਾ ਆਲਰੇਡੀ ਸਵੇਰੇ 6 ਵਜੇ ਦੇ ਜਾ ਕੇ, ਹਾਲਾਂ ਹੀਅਰਿੰਗ ਬਾਅਦ 'ਚ ਹੋਣੀ ਸੀ ਇਹਦੇ 'ਤੇ, ਔਰ ਈਵਨ ਉੱਥੇ ਉਹਨਾਂ ਨੇ ਜਿਹੜਾ ਸ਼ੋਰ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੂੰ ਸਨੱਬ ਵੀ ਕੀਤਾ ਗਿਆ। ਔਰ ਜਿਹੜੇ ਬਹੁਤ ਸਾਰੇ ਨੇ ਆਰਗੇਨਾਈਜ਼ਰਸ ਉਹ ਜਿਹੜੇ ਉਹਨਾਂ ਨੂੰ ਉਹਨਾਂ ਦਾ ਬਿਹੇਵੀਅਰ ਵੀ ਸਮਝ ਆਇਆ ਔਰ ਜਿਨ੍ਹਾਂ ਨੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਜਿਹੜੇ 400 ਦੇ ਕਰੀਬ ਲੋਕ ਜਿਹੜੇ ਉੱਥੇ ਪਹੁੰਚੇ ਇਸ CAA ਔਰ RSS ਨੂੰ ਖਤਮ ਕਰਵਾਉਣ ਦੇ ਲਈ, ਉਹਨਾਂ ਦੇ ਵਿੱਚ ਲੋਕਲ ਆਰਗੇਨਾਈਜੇਸ਼ਨਸ API ਚਾਇਆ, IAMC ਸੀਐਟਲ, ਕਾਉਂਸਲ ਆਫ ਅਮਰੀਕਨ ਇਸਲਾਮਿਕ ਰਿਲੇਸ਼ਨਸ ਕੇਅਰ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਸੀਐਟਲ ਸਾਊਥ ਏਸ਼ੀਅਨ ਬਿਲਡਿੰਗ ਅਕਾਊਂਟੇਬਿਲਿਟੀ ਐਂਡ ਹੀਲਿੰਗ, ਖਾਲਸਾ ਗੁਰਮਤਿ ਸੈਂਟਰ ਫੈਡਰਲ ਵੇ ਗੁਰਦੁਆਰਾ, ਚਲੋ ਉਹਨਾਂ ਨੇ ਵੀ ਜਿਹੜੀ ਆਪਣੀ ਪ੍ਰੈਸ ਰਿਲੀਜ਼ ਆ ਉਹਨਾਂ ਨੇ 5 ਸਿੱਖ ਆਰਗੇਨਾਈਜੇਸ਼ਨਸ ਨੂੰ ਰੈਕਗਨਾਈਜ਼ ਕੀਤਾ। ਫਿਰ ਇਸ ਦੇ ਨਾਲ ਨਾਲ ਜਿਹੜੀ LGBT ਕਮਿਊਨਿਟੀ ਹੈ ਜਿਨ੍ਹਾਂ ਦੇ ਵਿੱਚ ਲੈਸਬੀਅਨ ਔਰ ਗੇ ਔਰ ਟਰਾਂਸਜੈਂਡਰ, ਉਹਨਾਂ ਨਾਲ ਵੀ ਇਹ, ਕਿਉਂਕਿ ਇਹਨਾਂ ਦੀ ਲੌਬੀ ਬਹੁਤ ਸਟਰੋਂਗ ਹੈ ਅਮਰੀਕਾ 'ਚ ਔਰ ਵਾਸ਼ਿੰਗਟਨ ਲਿਬਰਲ ਸਟੇਟ ਹੋਣ ਕਰਕੇ ਉੱਥੇ ਵੀ ਉਹ ਐਕਟਿਵ ਨੇ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਜਿਹੜੇ RSS ਬੇਸਡ ਨੇ ਇਹਨਾਂ ਦੀ ਉਹਨਾਂ ਬਾਰੇ ਕੀ ਨੀਤੀ ਹੈ। ਸੋ ਉਹਨਾਂ ਨੇ ਵੀ ਕਿ ਨਿਪ ਦਾ ਈਵਲ ਇਨ ਦਾ ਬਡ ਇਸ ਦੇ ਵਿੱਚ ਜਿਹੜਾ ਉਹ ਰੋਲ ਅਦਾ ਕੀਤਾ। ਇਕੁਆਲਿਟੀ ਲੈਬ, ਐਮਨੈਸਟੀ ਇੰਟਰਨੈਸ਼ਨਲ USA, ਹੁਣ ਇਹ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਕੱਲੀਆਂ ਰਿਪੋਰਟ ਹੀ ਨਹੀਂ ਜਾਰੀ ਕਰਦੀਆਂ, ਉਹਨਾਂ ਦੇ ਵੀ ਜਿਹੜਾ ਉੱਥੋਂ ਦਾ ਚੈਪਟਰ ਹੈ USA ਦਾ ਸੀਐਟਲ ਬੇਸਡ, ਉਹਨਾਂ ਨੇ ਰੋਲ ਅਦਾ ਕੀਤਾ। ਅੰਬੇਦਕਰ ਕਿੰਗ ਸਟੱਡੀ ਸਰਕਲ, ਹੁਣ ਇਸ ਵੇਲੇ ਜੇ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਨਾਲ ਕੋਈ ਖੁੱਲ੍ਹ ਕੇ ਖਲੋਤਾ ਹੈ ਤੇ ਦਲਿਤ ਲੀਡਰਸ਼ਿਪ ਹੈ, ਭਾਵੇਂ ਅਜੇ ਕਾਡਰ ਉਨਾ ਮੋਬਿਲਾਈਜ਼ ਨਹੀਂ ਹੋਇਆ ਜਾਂ ਸਿੱਖ ਨੇ। ਸੋ ਇੱਥੇ ਵੀ ਜਿਹੜਾ ਇਹ ਸਾਰੇ ਦੇ ਵਿੱਚ ਜਿਹੜਾ ਕਾਫੀ ਵੱਡਾ ਰੋਲ ਅਦਾ ਕੀਤਾ ਇਹ ਅੰਬੇਦਕਰ ਕਿੰਗ ਸਟੱਡੀ ਸਰਕਲ ਨੇ ਵੀ, ਔਰ ਇਹਨਾਂ ਸਾਰਿਆਂ ਨੇ ਫਿਰ ਇਸ ਦੇ ਲਈ ਜਿਹੜਾ ਆਪਣੀ ਸਟੇਟਮੈਂਟ ਵੀ ਇਸ਼ੂ ਕੀਤੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਐਜ਼ ਸਾਊਥ ਏਸ਼ੀਅਨਸ ਇਨ ਸੀਐਟਲ, Sabha confirms that CAA is not an internal issue to India and that Seattle must take a stand against it. ਇਸ ਦੇ ਉੱਤੇ ਵੀਨਾ ਰॉय ਜ਼ਾਹਰ ਹੈ ਵੀ ਹਿੰਦੂ ਬੀਬੀ ਨੇ, ਉਹਨਾਂ ਨੇ ਕਿਹਾ there are thousands here in Seattle who are intimately connected to the minority experience in India. Some have needed to migrate here after similar violence in the past and many who have family in India who directly experience the violence that the Indian government clamors to keep hidden. ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਨੂੰ ਕੰਡੈਮ ਕਰਦੇ ਹਾਂ ਔਰ ਇਹ ਇੱਕ ਜੁਆਇੰਟ ਐਫਰਟ ਸੀ ਜਿਹਦੇ 'ਚ ਜਿਵੇਂ ਮੈਂ ਕਿਹਾ ਵੀ ਜਿਹੜੀਆਂ 5 ਸਿੱਖ ਆਰਗੇਨਾਈਜ਼ੇਸ਼ਨ, ਇਸ ਤੋਂ ਪਹਿਲਾਂ ਕਿ ਮੈਂ ਰੈਜ਼ੋਲੂਸ਼ਨ ਕੀ ਹੈ ਇਹਦੀ ਗੱਲ ਕਰਾਂ, ਜਿਹੜੀਆਂ 5 ਸਿੱਖ ਆਰਗੇਨਾਈਜੇਸ਼ਨਸ ਨੇ ਇਸ ਬਾਰੇ ਕਾਉਂਸਲ ਵੂਮਨ ਲੋਰਨਾ ਗੋਨਜ਼ਾਲਸ ਨੂੰ ਵੀ ਲਿਖਿਆ। ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਆਰ ਰਾਈਟਿੰਗ ਔਨ ਬਿਹਾਫ ਆਫ ਸਿੱਖ ਕਮਿਊਨਿਟੀ ਆਫ ਵਾਸ਼ਿੰਗਟਨ to express our support for resolution number 31926 opposing India's National Register of Citizens and Citizenship Amendment Act. These are both extremely divisive legislations that are tearing apart the very fabric of a secular India. Besides furthering the discriminatory agenda of the current ruling party, these only reinforce the rhetoric and xenophobia against Muslims and immigrants. Added to it is the extreme burden that national registry will create on the poor, vulnerable daily wages, uneducated masses of India who will need to find papers to prove
ਸੋ ਇਹ ਸਾਰੇ 'ਚ ਉਹਨਾਂ ਨੇ ਕਿਹਾ ਵੀ ਕਿਵੇਂ ਇੰਡੀਆ ਜਿਹੜਾ ਹੈ ਉਹ ਕਲੈਂਪ ਡਾਊਨ ਕਰ ਰਿਹਾ ਔਨ ਪ੍ਰੋਟੈਸਟਰਸ ਅਕ੍ਰੋਸ ਦਾ ਕੰਟਰੀ। These people continue to fight for the rights of those who are the most vulnerable. The general argument being made to the council is that it should not try to meddle in the affairs of another country, ਕਿਉਂਕਿ ਜਿਹੜੀ RSS lobby ਸੀ ਉਹ ਕਾਊਂਟਰ ਕਰ ਰਹੀ ਸੀ ਉਹ ਸਾਰੇ ਨੂੰ ਕਿ ਇਹ ਜਿਹੜਾ ਇਹਦੇ 'ਚ ਇੰਡੀਆ ਨੂੰ ਇਹ ਦਾ ਇੰਟਰਨਲ ਮੈਟਰ ਹੈ, ਲੇਕਿਨ ਉਹਨਾਂ ਨੇ ਉਹਦੇ 'ਚ ਕਿਹਾ ਕਿ ਵੀ ਇਹ ਇੰਟਰਨਲ ਮੈਟਰ ਨਹੀਂ ਹੈ, ਇਹ ਆਰਗੂਮੈਂਟ ਗਲਤ ਆਰਗੂਮੈਂਟ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਵੇਅਰ ਇਨਸੀਡੈਂਟਲੀ ਦਾ ਰੂਲਿੰਗ ਪਾਰਟੀ has an absolute majority India ਦੇ ਹਵਾਲੇ। Unfortunately, there are a lot of parallels between what is going on today in India and what was going on in Nazi Germany before the World War। ਇਹ ਹੁਣ 5 ਸਿੱਖ ਆਰਗੇਨਾਈਜੇਸ਼ਨ ਜਿਹੜੀਆਂ ਨੇ ਇਹ ਇਸ ਹਵਾਲੇ ਨਾਲ ਕਹਿ ਰਹੀਆਂ ਕਿ ਜੋ ਇੰਡੀਆ ਜਿਸ ਵੇਲੇ ਚੱਲ ਰਿਹਾ ਇਹੋ ਕੁਛ ਹੀ ਨਾਜ਼ੀ ਜਰਮਨੀ ਦੇ ਵਿੱਚ ਚੱਲ ਰਿਹਾ ਸੀ। Dissent is being painted as unpatriotic, history is being rewritten, press is being controlled or coerced, and policies that blatantly discriminate are being implemented to completely change the face of India। ਕਿ ਇਹੀ ਤੌਰ ਤਰੀਕੇ ਨਾਜ਼ੀ ਜਰਮਨੀ ਦੇ ਸੀ, ਅੱਜ ਵੀ ਜਿਹੜਾ ਵਿਰੋਧ ਕਰਦਾ ਹੈ ਉਹਨੂੰ ਗਦਾਰ ਕਹਿੰਦੇ ਨੇ ਔਰ ਪ੍ਰੈਸ ਦੇ ਉੱਤੇ ਉਹਨਾਂ ਦਾ ਪੂਰਾ ਕੰਟਰੋਲ ਹੈ ਔਰ ਬਿਲਕੁਲ ਆਪਸੀ ਡਿਵਾਈਡ ਕਰਨ ਵਾਲੀਆਂ ਨੀਤੀਆਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ। ਇਟ ਇਜ਼ ਐਗਜ਼ੈਕਟਲੀ ਐਟ ਟਾਈਮਸ ਲਾਈਕ ਥੀਸ that voices of conscience need to guide us and we need to take a principled and courageous stand against hate। ਕਿ ਇਹੀ ਮੌਕੇ ਹੁੰਦੇ ਨੇ, ਇਹ ਸਿੱਖਾਂ ਨੇ ਲਿਖਿਆ ਕਾਉਂਸਲ ਮੈਨ ਵਿਮਨ ਨੂੰ ਕਿ ਇਹੀ ਮੌਕਾ ਜਿਹਦੇ 'ਚ ਕਿ ਤੁਸੀਂ ਦੱਸਣਾ ਹੈ ਕਿ ਇਹ ਕਿਵੇਂ ਅਨਪ੍ਰਿੰਸੀਪਲਡ ਗੱਲ ਹੈ ਔਰ we urge you to please take a stand with the voices that are trying to uphold the fundamental principles of democracy such as freedom of press and religion and pass this very important symbolic resolution। ਔਰ ਇਸ ਦੇ ਥੱਲੇ ਉਹਨਾਂ 5 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਦਸਖਤ ਨੇ। ਸੋ ਪਹਿਲਾਂ ਤਾਂ ਮੈਂ ਸਿਟੀ ਕੌਂਸਲ ਜਿਨ੍ਹਾਂ ਨੇ ਰੈਜ਼ੋਲੂਸ਼ਨ ਯੂਨੈਨਿਮਸਲੀ ਕੀਤਾ ਹੈ ਉਹ ਵੀ ਜ਼ਾਹਰ ਹੈ ਕਿ ਉਹੀ ਮੁੱਖ ਤੌਰ ਤੇ ਵਧਾਈ ਦੇ ਹੱਕਦਾਰ ਨੇ, ਪਰ ਇਸ ਦੇ ਨਾਲ ਜਿਹੜੇ ਜਿਨ੍ਹਾਂ ਨੇ ਐਫਰਟ ਕੀਤਾ ਜਿਨ੍ਹਾਂ 'ਚ ਸਾਊਥ ਏਸ਼ੀਅਨ ਔਰ ਇਹ ਗੱਲ ਦੱਸਦੀ ਹੈ ਕਿ ਵੀ ਜੇ ਅਸੀਂ ਇਕੱਠੇ ਹੋਈਏ ਇਸ ਮੁਲਕ ਦੇ ਵਿੱਚ ਜਿਹੜੇ ਸੱਚਮੁੱਚ ਜਸਟਿਸ ਲਵਿੰਗ ਨੇ, ਉਹਨਾਂ ਦਾ ਕੋਈ ਵੀ ਮਜ਼ਹਬ ਹੋਏ ਨਾ ਵੀ ਹੋਏ, ਮੁਸਲਮਾਨ ਨੇ, ਕਸ਼ਮੀਰੀ ਨੇ, ਸਿੱਖ ਨੇ, ਦਲਿਤ ਨੇ, ਤੇ ਫਿਰ ਸੀਐਟਲ ਵਰਗੇ ਸ਼ਹਿਰ ਜਿੱਥੇ ਕਿ ਉਹਨਾਂ ਨੇ ਟਿਲ ਲਾਇਆ ਕਿਉਂਕਿ ਪ੍ਰਮਿਲਾ ਜੈਪਾਲ ਜਿਹੜੀ ਉੱਥੋਂ ਕਾਂਗਰਸ ਵੂਮਨ ਨੇ ਉਹਨੇ ਜਦੋਂ ਕਸ਼ਮੀਰ ਮੁੱਦੇ ਦੇ ਉੱਤੇ ਰੈਜ਼ੋਲੂਸ਼ਨ ਲਿਆਂਦਾ ਤੇ ਜੈ ਸ਼ੰਕਰ ਉਹਨਾਂ ਦਾ ਫੋਰਨ ਮਿਨਿਸਟਰ ਉੱਥੇ ਵਾਸ਼ਿੰਗਟਨ DC ਆਇਆ ਔਰ ਕਾਂਗਰਸ ਦੇ ਲੀਡਰਾਂ ਨਾਲ ਮਿਲਣਾ ਸੀ, ਪਰ ਉਸ ਡੈਲੀਗੇਸ਼ਨ ਜੋ ਬੀਬੀ ਵੀ ਸੀ ਜੈਪਾਲ ਉਹਨੇ ਕਿਹਾ ਮੈਂ ਨਹੀਂ ਮਿਲਣਾ, ਇਹਨੂੰ ਕੱਢੋ ਬਾਹਰ। ਉਹਨਾਂ ਨੇ ਕਿਹਾ ਇਹ ਤੁਹਾਡਾ ਇੰਡੀਆ ਨਹੀਂ ਹੈਗਾ, ਇੱਥੇ ਉਹ ਪ੍ਰੋਮੀਨੈਂਟ ਕਾਂਗਰਸ ਵੂਮਨ ਹੈ, ਸ਼ੀ ਵਿਲ ਬੀ ਪਾਰਟ। ਉਹਨਾਂ ਨੇ ਮੀਟਿੰਗ ਕੈਂਸਲ ਕਰਤੀ ਔਰ ਉੱਥੇ ਵੀ ਜੈਪਾਲ ਦੇ ਸੀਐਟਲ ਆਫਿਸ ਦੇ ਬਾਹਰ ਇਹਨਾਂ RSS ਗੂਨਸ ਨੇ ਜਿਹੜੇ ਇਹ ਕਹਿ ਕੇ ਕਿ ਜੀ ਇਹ ਇੰਟਰਨਲ ਮੈਟਰ ਹੈ ਇੰਡੀਆ ਦਾ। ਹੁਣ ਇਹਨਾਂ ਨੂੰ ਇਹ ਲੱਗਦਾ ਵੀ ਉੱਥੇ ਅਸੀਂ ਭਾਵੇਂ ਸਾਰੇ ਮੁਸਲਮਾਨ ਸਿੱਖ ਦਲਿਤ ਮਾਰ ਦਈਏ, ਦੁਨੀਆ ਨੂੰ ਜਿਹੜਾ ਉਹ ਆਵਾਜ਼ ਚੁੱਕਣ ਦਾ ਹੱਕ ਨਹੀਂ। ਹਾਲਾਂ ਕੋਈ ਸੀਐਟਲ ਕੌਂਸਲ ਦੇ ਮਤੇ ਨਾਲ ਕੁਝ ਹੁੰਦਾ ਨਹੀਂ ਹੈ, ਲੇਕਿਨ ਉਹਨਾਂ ਨੇ ਅਮਰੀਕਨ ਕਾਂਗਰਸ ਦੇ ਵਿੱਚ ਵੀ ਕਿਉਂਕਿ ਮਤੇ ਨੇ ਇਹਨਾਂ ਦੇ ਉੱਤੇ ਵਿਚਾਰ ਵੀ ਹੋਣੀ ਹੈ ਔਰ ਇਹ ਦੱਸਿਆ ਔਰ ਕੱਲ ਨੂੰ ਜਦੋਂ ਹਿਸਟਰੀ ਲਿਖੀ ਜਾਏਗੀ ਕਿ ਜਦੋਂ ਇਸ ਕਿਸਮ ਦੀਆਂ ਨਾਜ਼ੀਆਂ ਵਰਗੀਆਂ ਨੀਤੀਆਂ ਉੱਥੇ ਅਪਲਾਈ ਕੀਤੀਆਂ ਜਾ ਰਹੀਆਂ ਸੀ, ਸੀਐਟਲ ਸਿਟੀ ਕੌਂਸਲ ਜਿਹੜੀ ਹੈ that was the first one amongst the other outside world ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਸੀ। ਔਰ ਇਹ ਜਿਹੜਾ ਰੈਜ਼ੋਲੂਸ਼ਨ ਹੈ ਇਹ ਕਾਫੀ ਡੀਟੇਲਡ ਹੈ, ਪਰ ਮੈਂ ਪਹਿਲਾਂ ਉਹਨਾਂ ਨੇ ਕੁਝ ਨੁਕਤੇ ਇਸ ਦੇ ਵਿੱਚ ਲਿਆਂਦੇ ਨੇ ਕਿ ਵੀ ਵੇਅਰ ਐਜ਼ ਦਾ ਫਾਰ ਰਾਈਟ BJP ਗਵਰਨਮੈਂਟ ਆਫ ਇੰਡੀਆ Indian Prime Minister Modi has been criticized for promoting violence against religious minorities, silencing dissent, and actions which earned Prime Minister Modi the nickname Butcher of Gujarat, a reference to 2002 massacre when Narendra Modi was Chief Minister of State Gujarat, in which estimated 2,000 people were killed in anti-Muslim violence and many Muslims were targeted for rape and other forms of sexual violence। So ਸ਼ੁਰੂ ਹੀ ਉਹਨਾਂ ਨੇ ਬੁਚਰ ਆਫ ਗੁਜਰਾਤ ਤੋਂ ਕੀਤਾ ਕਿ ਉਹੀ ਮੋਦੀ ਹੁਣ ਉੱਥੇ ਪ੍ਰਾਈਮ ਮਿਨਿਸਟਰ ਹੈ ਜਿਹੜਾ 2002 ਦੇ ਵਿੱਚ ਗੁਜਰਾਤ ਦਾ ਚੀਫ ਮਿਨਿਸਟਰ ਸੀ ਜਿੱਥੇ 2000 ਤੋਂ ਜ਼ਿਆਦਾ ਮੁਸਲਮਾਨ ਮਾਰੇ ਗਏ ਔਰ ਔਰਤਾਂ ਜਿਹੜੀਆਂ ਨੇ ਉਹ ਬੇਪਤ ਹੋਈਆਂ, ਉਹਨਾਂ ਨਾਲ ਜਬਰ ਜਨਾਹ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਵੇਅਰ ਐਜ਼ ਔਨ December 11, 2019 Indian Parliament passed Citizenship Amendment Act which the BJP government claims will help refugees fleeing religious persecution from neighboring countries
but which blatantly discriminates, allowing the National Register of Citizens to be updated for citizenship based on religion, favoring Hindu, Buddhist, Jain, Parsi and Christian and Sikh immigrants while excluding Muslim people. ਕਿ ਇਹ ਉਹਦੇ 'ਚ ਵੈਸੇ ਹੀ ਕਾਨੂੰਨ ਦੇ ਵਿੱਚ ਜਿਹੜੀ ਹੈ ਡਿਸਕ੍ਰਿਮੀਨੇਟਰੀ ਪਾਰਟ ਹੈ ਜਿਹਦੇ 'ਚੋਂ ਮੁਸਲਮਾਨਾਂ ਨੂੰ ਬਾਹਰ ਕੱਢਿਆ ਗਿਆ. Whereas the CA is the first instance of religion being used as a criteria for Indian citizenship. ਕਿ ਪਹਿਲੀ ਵਾਰ ਇਸ ਕਿਸਮ ਦਾ ਐਕਟ ਆਇਆ ਜਿੱਥੇ ਕਿ ਭਾਰਤੀ ਸਿਟੀਜ਼ਨਸ਼ਿਪ ਦੇਣ ਲਈ ਜਿਹੜਾ ਰਿਲੀਜਨ ਮਜ਼ਹਬ ਨੂੰ ਇੱਕ ਬੇਸ ਬਣਾਇਆ ਗਿਆ. ਫਿਰ ਉਹਨਾਂ ਨੇ ਜਿਹੜਾ ਅਗਸਤ 2019 ਦੀ ਗੱਲ ਕੀਤੀ ਕਿ ਉਹਨਾਂ ਦੀ ਮੋਦੀ ਦੀ ਇਸ ਗਵਰਨਮੈਂਟ ਨੇ NRC ਅਪਡੇਟ ਕੀਤੀ ਸੀ ਅਸਾਮ ਦੇ ਵਿੱਚ ਵੇਅਰ ਨੀਅਰਲੀ 2 ਮਿਲੀਅਨ ਪੀਪਲ ਇਨ ਨਾਰਥ ਈਸਟਰਨ ਸਟੇਟ ਆਫ ਅਸਾਮ ਜਿਹੜੇ ਨੇ ਉਹਨਾਂ ਨੂੰ ਛੱਡ ਦਿੱਤਾ ਗਿਆ ਔਰ ਹੁਣ ਉਹਨਾਂ ਨੇ ਉਹ ਮਾਸ ਪ੍ਰਿਜ਼ਨਸ ਡਿਟੈਂਸ਼ਨ ਕੈਂਪਸ ਔਰ ਇਹ ਸਾਰੇ ਦੇ ਉੱਤੇ ਇੰਡੀਅਨ ਗਵਰਨਮੈਂਟ ਨੇ ਆਲਰੇਡੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੋਇਆ. ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਿਉਂਕਿ ਬਹੁਤ ਸਾਰੇ ਇੰਡੀਅਨਸ ਦੇ ਕੋਲ ਡਾਕੂਮੈਂਟੇਸ਼ਨ ਨਹੀਂ ਹੈ such as birth certificates to prove citizenship ਔਰ ਇਹ ਜਿਹੜਾ ਸਾਰੇ ਪਾਸੇ ਨੇਸ਼ਨ ਵਾਈਡ ਐਕਸਪੈਂਸ਼ਨ ਹੈ NRC ਦੀ ਇਹ ਹੰਡਰਡਸ ਆਫ ਮਿਲੀਅਨਸ ਨੂੰ ਜਿਨ੍ਹਾਂ 'ਚ ਡਿਸਪ੍ਰੋਪੋਰਸ਼ਨੇਟਲੀ ਮੁਸਲਮਾਨ ਹੋਣਗੇ, ਓਪਰੈਸਡ ਕਾਸਟ ਹੋਣਗੀਆਂ, ਵਿਮਨ ਹੋਣਗੀਆਂ, ਇੰਡੀਜੀਨਸ ਲੋਕ ਹੋਣਗੇ, LGBT ਕਮਿਊਨਿਟੀ ਹੋਏਗੀ, ਉਹਨਾਂ ਨੂੰ CA ਤੋਂ ਬਾਹਰ ਰੱਖਿਆ ਜਾਏਗਾ ਔਰ ਉਹਨਾਂ ਦੇ ਲਈ ਫਿਰ ਕੋਈ ਰਸਤਾ ਬਾਕੀ ਨਹੀਂ ਬਚੇਗਾ. ਫਿਰ ਉਹਨਾਂ ਨੇ ਨਿਊਯਾਰਕ ਟਾਈਮਸ ਦਾ 22 ਦਸੰਬਰ 2019 ਦਾ ਹਵਾਲਾ ਦਿੱਤਾ ਜਿਹਦੇ 'ਚ ਉਹਨਾਂ ਨੇ ਕਿਹਾ ਇੰਡੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਹੈਜ਼ ਵਾਊਡ ਇਨ ਸਪੀਚਸ ਟੂ ਐਕਸਪੈਂਡ the checks used in Assam or other states and then use the citizenship law to purge India of infiltrator and termites. ਕਿ ਉਹਨਾਂ ਨੂੰ ਸਿਉਂਕ ਗਿਆ ਜਿਹੜੇ ਇਲੀਗਲ ਨੇ ਉਹਨਾਂ ਨੇ ਕਿਹਾ ਜੀ ਅਸੀਂ ਕਿਉਂਕਿ ਇਹ ਵੀ ਜਦੋਂ ਜੈਨੋਸਾਈਡ ਹੁੰਦਾ ਤੁਸੀਂ ਉਹਨਾਂ ਨੂੰ ਸਬ ਹਿਊਮਨ ਜਾਨਵਰ ਜਾਂ ਕੋਈ ਹੋਰ ਪ੍ਰੂਵ ਕਰਦੇ ਹੋ ਜਿਵੇਂ ਸਿੱਖਾਂ ਨੂੰ ਦਹਿਸ਼ਤਗਰਦ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ. ਇਹ ਅਮਿਤ ਸ਼ਾਹ ਨੇ ਜਿਹੜੇ ਬੰਗਲਾਦੇਸ਼ੀ ਨੇ ਉਹਨਾਂ ਦੇ ਲਈ ਟਰਮਾਈਟਸ ਇਸਤੇਮਾਲ ਕੀਤਾ ਸੀ ਕਿ ਇਹਨਾਂ ਨੂੰ ਅਸੀਂ ਸਿਉਂਕ ਨੂੰ ਬਾਹਰ ਕੱਢਾਂਗੇ. ਫਿਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਉਹਨਾਂ ਨੇ ਦਸੰਬਰ 2019 ਦਾ ਹਵਾਲਾ ਦਿੱਤਾ ਕਿ ਭਾਰਤ ਭਰ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਔਰ UP ਦੀ ਪੁਲਿਸ ਨੇ ਲਾਈਵ ਐਮਨੀਸ਼ਨ ਡੈਮੋਨਸਟ੍ਰੇਟਰਸ ਤੇ ਫਾਇਰ ਕੀਤਾ ਮੁਸਲਮਾਨਾਂ ਦੇ ਘਰਾਂ 'ਚ ਵੜ ਕੇ ਜਿਵੇਂ ਬਿਜਨੌਰ, ਮੁਜ਼ੱਫਰਨਗਰ, ਮੇਰਠ, ਗਾਜ਼ੀਆਬਾਦ, ਬੁਲੰਦ ਸ਼ਹਿਰ, ਅਲੀਗੜ੍ਹ, ਸੰਭਲ, ਫਿਰੋਜ਼ਾਬਾਦ ਔਰ ਰਾਮਪੁਰ ਇਹ ਸਾਰਿਆਂ ਦੇ ਵਿੱਚ ਜਿਹੜੀ ਹੈ ਬਰੂਟੈਲਿਟੀ ਕੀਤੀ. ਔਰ ਫਿਰ ਜਨਵਰੀ 8 2020 ਦਾ ਜ਼ਿਕਰ ਹੈ ਕਿਵੇਂ ਆਮ ਲੋਕਾਂ ਨੇ ਭਾਰਤ ਭਰ ਦੇ ਵਿੱਚ ਪ੍ਰੋਟੈਸਟ ਕੀਤੇ. ਜਨਰਲ ਸਟ੍ਰਾਈਕ ਦਾ ਜ਼ਿਕਰ ਹੈ 8 ਜਨਵਰੀ 2020 ਨੂੰ. ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਵੇਅਰ ਐਜ਼ ਇਨ ਸੈਪਟੈਂਬਰ 2019 President Trump hosted a Howdy Modi rally in Houston alongside Modi in what Washington Post ominously reported was the largest ever gathering with a foreign political leader in the United States, demonstrating the growing threat of far-right politics around the world. ਇਹ ਬੜਾ ਸਿਗਨੀਫਿਕੈਂਟ ਹੈ ਕਿ ਉਹਨਾਂ ਨੇ ਨਾ ਸਿਰਫ CA ਜਾਂ NRC ਨੂੰ ਜਿਹੜਾ ਕੰਡੈਮ ਕੀਤਾ ਇਹਨੂੰ ਵੀ ਰਗੜਾ ਦਿੱਤਾ ਟਰੰਪ ਨੂੰ ਵੀ ਕਿ ਇਹ ਉੱਥੇ ਇਕੱਠੇ ਹੋਏ ਔਰ ਇਸ ਵੇਲੇ ਜਿਹੜੇ ਐਕਸਟ੍ਰੀਮ ਲੋਕ ਨੇ ਫਾਰ ਰਾਈਟ ਦੇ ਉੱਤੇ ਇਹਨਾਂ ਦੀ ਜਿਹੜੀ ਹੈ ਪੋਲੀਟੀਕਲ ਕਲਾਊਟ ਵੱਧ ਰਿਹਾ. ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ whereas the Seattle City Council believes it is the duty of ordinary people to oppose the dangerous rise of far right everywhere in the world and believes that rapidly expanding authoritarianism of Modi government in nuclear armed India is of concern not only to the millions of Muslims, oppressed castes, women, indigenous and LGBT people in India, but also to Seattle, South Asian immigrant community and those opposed to Trump and right wing in the Iran. ਇਹ ਹੈ ਉਹਨਾਂ ਨੇ ਉਸ ਦਾਇਰਾ ਕਾਰ 'ਚ ਸਾਰਾ ਕਹਿ ਕੇ ਵੀ ਉੱਥੇ ਦਾ ਖਤਰਾ ਹੈ ਹੀ ਹੈ ਪਰ ਈਵਨ ਸਾਡੇ ਇਸ ਸ਼ਹਿਰ 'ਚ ਵੀ ਜਿੱਥੇ ਸਾਊਥ ਏਸ਼ੀਅਨ ਲੋਕ ਨੇ ਔਰ ਜਿਹੜੇ ਇਹਨਾਂ ਦਾ ਨੀਤੀਆਂ ਦਾ ਵਿਰੋਧ ਕਰਦੇ ਨੇ ਉਹਨਾਂ ਤੋਂ ਵੀ ਖਤਰਾ ਹੈ ਔਰ ਈਵਨ ਇਹ ਜਿਹੜੀ ਰਾਈਟ ਵਿੰਗ ਟਰੰਪ ਦੀਆਂ ਨੀਤੀਆਂ ਨੇ ਉਹਨਾਂ ਤੋਂ ਵੀ ਹੈ. ਫਿਰ ਉਹਨਾਂ ਨੇ ਇਹ ਸਾਰੀਆਂ ਆਰਗੇਨਾਈਜੇਸ਼ਨਸ ਦੇ ਨਾਂ ਦਿੱਤੇ ਨੇ ਜਿਨ੍ਹਾਂ ਨੇ ਇਸ ਸਾਰੇ ਦੇ ਵਿੱਚ ਰੋਲ ਅਦਾ ਕੀਤਾ. ਮੈਂ ਉਹਨਾਂ ਦੇ ਆਲਰੇਡੀ ਨਾਂ ਲਏ ਨੇ ਸੋ ਮੈਂ ਟਾਈਮ ਸੇਵ ਕਰਨ ਲਈ ਦੁਬਾਰਾ ਨਹੀਂ ਪੜਾਂਗੇ. ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ 2019 ਦੇ ਵਿੱਚ ਸਪਟੈਂਬਰ 24 2019 ਨੂੰ ਸਾਊਥ ਏਸ਼ੀਅਨ ਕਮਿਊਨਿਟੀਜ਼ ਨੇ ਇਹ ਰੈਜ਼ੋਲੂਸ਼ਨ ਵੀ ਕੀਤਾ ਸੀ ਕਿ ਵੀ ਅਸੀਂ ਸਟੈਂਡ ਵਿਦ ਦਾ ਕਸ਼ਮੀਰ ਡੇ ਔਰ ਇਹ ਇਸ ਸਾਰੇ 'ਚ ਉਹਨਾਂ ਨੇ ਜਿਹੜਾ ਰੈਜ਼ੋਲੂਸ਼ਨ ਫਾਈਨਲੀ ਅਡਾਪਟ ਕੀਤਾ ਉਹ ਇਹ ਹੈ ਬੀ ਇਟ ਰਿਜ਼ੋਲਵਡ ਬਾਈ ਦਾ ਸਿਟੀ ਕਾਉਂਸਲ ਆਫ ਦਾ ਸਿਟੀ ਕਿਉਂਕਿ ਵੇਅਰ ਐਜ਼ ਹੁੰਦਾ ਕਿ ਵੀ ਅਸੀਂ ਕਿਉਂ ਇਹ ਰੈਜ਼ੋਲੂਸ਼ਨ ਕਰ ਰਹੇ ਹਾਂ. ਉਹਨਾਂ ਨੇ ਕਿਹਾ ਦਾ ਸੀਐਟਲ ਸਿਟੀ ਕਾਉਂਸਲ ਰੀਅਫਰਮਸ Seattle as a welcoming city
and expresses solidarity with Seattle South Asian community regardless of religion and caste। ਕਿਦਾ ਕੀ ਮਜ਼ਹਬ ਹੈ ਜਾਂ ਕਿਹਦੀ ਕੀ ਜ਼ਾਤ ਹੈ, ਇਸ ਤੋਂ ਪਰੇ ਜਾ ਕੇ ਅਸੀਂ ਸਾਰੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ। ਫਿਰ ਦੂਸਰਾ ਉਹਨਾਂ ਨੇ ਕਿਹਾ ਸੀਐਟਲ ਸਿਟੀ ਕੌਂਸਲ opposes the National Register of Citizens and Citizenship Amendment Act in India and finds these policies to be discriminatory to Muslims, oppressed castes, women, indigenous and LGBT people। ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਕਿਉਂਕਿ ਇਸ ਦੇ ਨਾਲ ਜਿਹੜਾ ਉਹ ਵਿਤਕਰਾ ਹੁੰਦਾ ਹੈ ਮੁਸਲਮਾਨਾਂ ਦੇ ਨਾਲ, ਦੱਬੀਆਂ ਕੁਚਲੀਆਂ ਜ਼ਾਤਾਂ ਦੇ ਨਾਲ, ਔਰਤਾਂ ਦੇ ਨਾਲ, ਜਿਹੜੇ ਟ੍ਰਾਈਬਲ ਨੇ, ਆਦੀਵਾਸੀ ਨੇ ਔਰ LGBT ਲੋਕਾਂ ਦੇ ਨਾਲ। Seattle City Council urges United States Congress to support legislation censuring the Republic of India for adopting these policies। ਅਸੀਂ US ਕਾਂਗਰਸ ਨੂੰ ਕਹਿੰਦੇ ਕਿ ਉਹ ਇਸ ਦੇ ਉੱਤੇ ਕਾਰਵਾਈ ਕਰੇ, ਮਤਾ ਕਰੇ ਕਿ ਭਾਰਤ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ ਕਿ ਉਸਨੇ ਇਸ ਕਿਸਮ ਦੀਆਂ ਨੀਤੀਆਂ ਅਪਣਾਈਆਂ ਨੇ, ਜਿਹੜੀਆਂ ਨੇ ਅਪਲਾਈ ਕੀਤੀ। ਐਂਡ ਕਾਲ ਫਾਰ ਪਾਰਲੀਮੈਂਟ ਆਫ ਇੰਡੀਆ ਟੂ ਅਪਹੋਲਡ ਦਾ ਇੰਡੀਅਨ ਕਨਸਟੀਟਿਊਸ਼ਨ ਬਾਈ ਰਿਪੀਲਿੰਗ ਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ। ਕਿ ਬਈ ਇਹ ਅਸੀਂ ਭਾਰਤੀ ਪਾਰਲੀਮੈਂਟ ਨੂੰ ਵੀ ਕਹਿੰਦੇ ਹਾਂ ਕਿ ਇਸ ਕਨਸਟੀਟਿਊਸ਼ਨ ਨੂੰ ਸੇਵ ਕਰੋ, ਇਹਨੂੰ ਰਿਪੀਲ ਕਰੋ। ਐਂਡ ਸਟਾਪਿੰਗ ਦਾ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਐਂਡ ਟੇਕਿੰਗ ਸਟੈਪ ਟੂਵਰਡਸ ਹੈਲਪਿੰਗ ਰੈਫਿਊਜੀਜ਼ ਬਾਈ ਰੈਟੀਫਾਈਂਗ ਵੇਰੀਅਸ UN ਟ੍ਰੀਟੀਜ਼ ਔਨ ਰੈਫਿਊਜੀਜ਼। ਕਿਉਂਕਿ ਇਹ ਜਿਹੜਾ ਅਸਾਈਲਮ ਦਾ ਹੁੰਦਾ ਹੈ ਜਾਂ ਰੈਫਿਊਜੀ ਦਾ ਹੁੰਦਾ ਹੈ, ਇਹ ਅੰਡਰ UN ਕੋਵੈਨੈਂਟ ਔਰ UN ਟ੍ਰੀਟੀਜ਼ ਨੇ, ਜਿਹੜਾ ਇੰਡੀਆ ਸਿਗਨੇਟਰੀ ਹੈ। ਤੁਸੀਂ ਰਿਲੀਜਨ ਬੇਸਡ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ। ਸੋ ਅਸੀਂ ਇਹਨਾਂ ਨੂੰ ਜਿਹੜਾ ਮੁਬਾਰਕਬਾਦ ਦਿੰਦੇ ਹਾਂ। ਤੇ ਇਹ ਜਿਹੜਾ ਜਿਵੇਂ ਪੰਜਾਬੀ ਦੇ ਵਿੱਚ ਇੱਕ ਸ਼ੇਅਰ ਹੈ ਕਿ ਝਲਕ ਸੁੰਦਰ ਤੋਂ ਰੌਸ਼ਨ ਪੰਦ ਹੋਏ ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਸੋ ਇਹ ਇੱਕ ਰੌਸ਼ਨ ਝਲਕ ਹੈ ਕਿ ਇਸ ਮੁਲਕ ਦੇ ਵਿੱਚ ਵੀ ਇੱਕ ਆਪਸੀ ਟੁਗੈਦਰਨੈਸ ਦੇ ਨਾਲ RSS ਨੂੰ ਡਿਫੀਟ ਕੀਤਾ ਜਾ ਸਕਦਾ। ਔਰ ਇਹ ਹੀ ਹੈ, ਇਹ RSS ਦੀ ਵੱਡੀ ਡਿਫੀਟ ਹੈ ਅਮਰੀਕਾ ਦੀ ਧਰਤੀ ਤੇ। ਔਰ ਇਹ ਜਿੱਥੇ ਅਲੱਗ-ਅਲੱਗ ਜਿਹੜੇ ਸੱਚ, ਹੱਕ, ਇਨਸਾਫ ਦੀਆਂ ਆਵਾਜ਼ਾਂ ਨੇ, ਉਹਨਾਂ ਦਾ ਇਕੱਠੇ ਹੋ ਕੇ ਲੜੀ ਗਈ ਲੜਾਈ ਹੈ। ਔਰ ਅੱਜ ਦਾ ਹੀ, ਕਿਉਂਕਿ ਅੱਜ 4 ਫਰਵਰੀ ਦਾ ਦਿਨ ਹੈ ਔਰ ਜਿਵੇਂ ਤੁਸੀਂ ਦੱਸਿਆ ਵੀ ਕਿਵੇਂ 1986 ਦੇ ਵਿੱਚ 4 ਸਿੱਖ ਯੋਧਿਆਂ ਨੇ, ਭਾਈ ਰਵਿੰਦਰ ਸਿੰਘ ਲਿੱਤੜਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਚਲਮਨ ਸਿੰਘ, ਜਿਸ ਨੂੰ ਸਾਕਾ ਨਕੋਦਰ ਕਰਕੇ ਜਾਣਿਆ ਜਾਂਦਾ ਹੈ, ਕਿ ਕਿਵੇਂ ਉਸ ਨਕੋਦਰ ਸ਼ਹਿਰ ਦੇ ਵਿੱਚ ਭਾਰਤੀ ਜਨਸੰਘ BJP ਦੇ ਗੁੰਡਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਗਨ ਭੇਟ ਕੀਤੇ। ਹਾਲਾਂ ਉਹਨੂੰ ਇਲੈਕਟ੍ਰਿਕ ਸਰਕਟ ਸ਼ਾਰਟ ਹੋਣ ਦਾ ਬਹਾਨਾ ਬਣਾਇਆ ਗਿਆ। ਔਰ ਅਗਲੇ ਦਿਨ ਜਦੋਂ ਕਿ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਸਿਰਫ ਉਸ ਜਿਹੜੀ ਰਾਖ ਹੈ ਉਹਨੂੰ ਲੈਣਾ ਚਾਹੁੰਦੀਆਂ ਸੀ ਔਰ ਉਹ ਇਕੱਠੇ ਹੋਏ ਸ਼ਹਿਰ ਦੇ ਜਿਹੜਾ ਐਂਟਰੀ ਦੇ ਉੱਤੇ ਔਰ ਪੀਸਫੁਲੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਉਹ ਜਾ ਰਹੇ ਸੀ, ਜਦੋਂ ਕਿ ਉਹਨਾਂ ਦੇ ਉੱਤੇ ਗੋਲੀਆਂ ਵਰਾਈਆਂ ਗਈਆਂ। ਕਿਵੇਂ ਜ਼ੁਲਮ ਹੋਇਆ ਔਰ 4 ਨੌਜਵਾਨ ਜਿਹੜੇ ਨੇ ਉਹਨਾਂ ਸ਼ਹੀਦ ਹੋਏ। ਔਰ ਇਸ ਸਾਰੇ ਪੀਰੀਅਡ ਸਿਵਲ ਐਡਮਿਨਿਸਟ੍ਰੇਸ਼ਨ ਦਾ ਕੀ ਰੋਲ ਸੀ, ਪੁਲਿਸ ਦਾ ਕੀ ਰੋਲ ਸੀ, ਇਸ ਦੇ ਬਾਰੇ ਪ੍ਰੋਪਰ ਜਿਹੜੀ ਹੈ ਉਹ ਕਮਿਸ਼ਨ ਦੀ ਰਿਪੋਰਟ ਆਈ, ਲੇਕਿਨ ਉਹਨੂੰ ਨਾ ਇੰਪਲੀਮੈਂਟ ਕੀਤਾ ਗਿਆ। ਅਸੈਂਬਲੀ ਪਹਿਲਾਂ ਉਹਨੂੰ ਦੱਬ ਕੇ ਬੈਠ ਗਈ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਇਸ ਵਾਰ ਇਹ 34 ਵਰਿਆਂ ਬਾਅਦ ਪਿਛਲੇ ਕੁਝ ਸਾਲਾਂ ਤੋਂ, ਕਿਉਂਕਿ ਭਾਈ ਰਵਿੰਦਰ ਸਿੰਘ ਲਿੱਤੜਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਜਿਹੜੇ ਸਟੈਨਫੋਰਡ ਯੂਨੀਵਰਸਿਟੀ 'ਚ ਨੇ, ਪਿਛਲੇ ਸਾਲ ਇੱਥੇ ਆਏ ਵੀ ਸਨ। ਔਰ ਸਾਕਾ ਨਕੋਦਰ ਦੇ ਇਹਨਾਂ 4 ਸਿੰਘ ਸ਼ਹੀਦਾਂ ਦੀਆਂ ਪਿਕਚਰਸ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਸਥਾਪਿਤ ਕੀਤੀਆਂ ਗਈਆਂ ਨੇ। ਸਮਾਗਮ ਸੀ TV 84 ਤੇ ਵੀ ਉਹਨਾਂ ਦਾ ਇੰਟਰਵਿਊ ਸੀ। ਔਰ ਉਹਨਾਂ ਨੇ ਔਰ ਉਹਨਾਂ ਦੇ ਪਿਤਾ ਜੀ ਜਿਹੜੇ ਹੁਣ ਵੀ ਇਸ ਦਿਨ ਨੂੰ ਪਿੰਡ ਦੇ ਵਿੱਚ ਵੱਡੇ ਲੈਵਲ ਤੇ ਮਨਾਉਂਦੇ ਨੇ। ਔਰ ਇਸ ਵਾਰ ਉਹ ਖਾਲਸਾ ਕਾਲਜ ਜਲੰਧਰ ਹੋਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਏ ਔਰ ਹੋਰ ਥਾਵਾਂ ਦੇ ਉੱਤੇ ਵੀ ਇਸ ਦਿਨ ਨੂੰ ਵੀ ਯਾਦ ਕੀਤਾ ਗਿਆ। ਸਰਕਾਰ ਦੇ ਉੱਤੇ ਵੀ ਪ੍ਰੈਸ਼ਰ ਬਣਾਇਆ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋਮਿਸ ਕੀਤਾ ਸੀ ਕਿ ਉਹ ਇਸ ਨੂੰ ਕਰੇਗਾ। ਅਸੈਂਬਲੀ ਦੇ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਹੋਣ ਜਾਂ ਈਵਨ ਪਾਰਲੀਮੈਂਟ ਦੇ ਵਿੱਚ ਵੀ ਡਾਕਟਰ ਧਰਮਵੀਰ ਗਾਂਧੀ ਔਰ ਜਿਹੜੇ ਸਾਬਕਾ MP ਰਹੇ ਪਟਿਆਲਾ ਤੋਂ, ਇਹ ਇਸ਼ੂ ਚੁੱਕਿਆ ਸੀ। ਔਰ ਇਸ ਸਾਰੀ ਇੰਟਰਨੈਸ਼ਨਲ ਲੌਬੀ ਦਾ ਨਤੀਜਾ ਸੀ ਕਿੱਥੇ ਤਾਂ ਕਿੰਨੇ ਵਰੇ ਈਵਨ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ ਦੇ ਵਿੱਚ ਵੀ ਇਹਨਾਂ ਨੌਜਵਾਨਾਂ ਦੀਆਂ ਤਸਵੀਰਾਂ ਨਹੀਂ ਸੀ ਲਾਈਆਂ, ਪਰ ਇੱਕ ਪੂਰੀ ਮੁਹਿੰਮ ਚੱਲੀ। ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ ਸਥਾਪਿਤ ਹੋਈਆਂ, ਫਰੀਮਾਉਂਟ 'ਚ ਹੋਈਆਂ, ਨਿਊਯਾਰਕ 'ਚ, ਹੋਰ ਵੀ ਕੈਨੇਡਾ ਦੇ ਬਹੁਤ ਸਾਰੇ ਥਾਵਾਂ ਤੇ, ਸਰੀ ਦੇ ਵਿੱਚ।
ਔਰ ਫਿਰ ਅਕਾਲੀਆਂ ਨੂੰ ਵੀ ਹੋਸ਼ ਆਈ ਕਿ ਇਹ ਕਰਨਾ ਬਣਦਾ ਹੈ। ਜੀ ਸੋ ਅੱਜ 9:30 ਤੋਂ 10 ਵਜੇ ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਡਾਕਟਰ ਹਰਿੰਦਰ ਸਿੰਘ ਹੋਰਾਂ ਦੇ ਨਾਲ ਇਸ ਬਾਰੇ ਗੱਲਬਾਤ ਹੋਏਗੀ। ਅਮਰਵੀਰ ਸਿੰਘ ਕਰਨਗੇ ਔਰ ਉਹਨਾਂ ਨੂੰ ਅਸੀਂ ਟ੍ਰਿਬਿਊਟ ਵੀ ਦਿੰਦੇ ਹਾਂ। ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਸ਼ਹੀਦਾਂ ਦਾ ਡੁੱਲਿਆ ਖੂਨ ਹੁੰਦਾ ਹੈ, ਇਹ ਕਦੇ ਵਿਅਰਥ ਨਹੀਂ ਜਾਂਦਾ ਔਰ ਸਾਡਾ ਵਿਸ਼ਵਾਸ ਹੈ ਕਿ ਜਿੱਥੇ ਖੂਨ ਡੁੱਲਦਾ ਹੈ ਉੱਥੇ ਸਿਰਾਂ ਦੀ ਫਸਲ ਪੈਦਾ ਹੁੰਦੀ ਹੈ। ਸਿਰ ਦੇਣ ਵਾਲੇ ਜਿਹੜੇ ਨੇ ਉਹ ਨਿਕਲਦੇ ਨੇ ਔਰ ਜ਼ਾਹਰਾ ਤੌਰ ਤੇ ਇਹ ਜਿਹੜੀ ਘਟਨਾ, ਕਿਉਂਕਿ ਇਹ 4 ਫਰਵਰੀ 1986 ਦਾ ਜਿਹੜਾ ਦਿਨ ਸੀ, ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਵੀ ਨਹੀਂ ਸੀ ਹੋਇਆ। ਕੋਈ ਖਾਲਿਸਤਾਨ ਦੀ ਜਿਹੜੀ ਹੈ ਉਹ ਸਟਰਗਲ ਤਾਂ ਬੇਸ਼ੱਕ ਜੂਨ 84 ਤੋਂ ਬਾਅਦ ਚੱਲ ਰਹੀ ਸੀ, ਲੇਕਿਨ ਇਹਨਾਂ ਚਾਰੋਂ ਹੀ ਨੌਜਵਾਨਾਂ ਦੀ ਸ਼ਹਾਦਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਦੇ ਲਈ, ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਸੀ। ਜੇ ਉਦੋਂ ਇਸ ਸਾਰੇ ਦੇ ਉੱਤੇ ਹੋਰ ਵੀ ਫੋਕਸ ਆਉਂਦੇ ਵਰਿਆਂ 'ਚ ਹੁੰਦਾ ਤੇ ਫਿਰ ਜੋ 2015 ਦੇ ਵਿੱਚ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੁਣ ਤਾਂ ਦਰਜਨਾਂ ਕੀ 100 ਤੱਕ ਪਹੁੰਚ ਗਈਆਂ ਹੋਣਗੀਆਂ ਘਟਨਾਵਾਂ। ਔਰ ਅੱਜ ਜਦੋਂ ਇਹ ਮੰਗ ਹੁੰਦੀ ਹੈ ਕਿ ਜਿੱਤੇ 4-5 ਸਾਲ ਇਸ ਗੱਲ ਨੂੰ ਵੀ ਹੋ ਗਏ ਨੇ, ਕਿਵੇਂ ਅਮਰਿੰਦਰ ਸਿੰਘ ਨੇ ਗੁਟਕੇ ਤੇ ਹੱਥ ਰੱਖ ਕੇ ਸਹੁੰ ਖਾਧੀ, ਕਿਵੇਂ ਕਮਿਸ਼ਨ ਤੋਂ ਬਾਅਦ ਬਾਦਲਾਂ ਦੀ ਸਰਕਾਰ ਜਿਹੜੀ ਸੀ CBI ਦੇ ਨਾਂ ਥੱਲੇ ਹੁਣ ਵੀ ਉਹਦੇ ਤੇ ਡਰਟੀ ਪੋਲਿਟਿਕਸ ਕਰ ਰਹੇ ਨੇ, ਔਰ ਉਸ ਬੇਅਦਬੀ ਨੂੰ ਰੋਕਣ ਦੇ ਲਈ ਕਿਵੇਂ ਉਹ ਬਾਈਬਲ ਕਲਾਂ ਹੋਏ, ਕੋਟ ਕਪੂਰਾ ਹੋਏ, ਜਿਹੜੇ ਸ਼ਾਂਤਮਈ ਬੈਠੇ ਸਿੱਖ ਸੀ, ਉਹਨਾਂ ਦੇ ਉੱਤੇ ਗੋਲੀਆਂ ਵਰਾਈਆਂ ਗਈਆਂ। ਔਰ ਉਸੇ ਲਾਈਨ ਦੇ ਵਿੱਚ ਕਿਵੇਂ 2 ਹੋਰ ਸਿੱਖ ਜਿਹੜੇ ਨੇ ਨੌਜਵਾਨ ਉਹ ਸ਼ਹੀਦ ਹੋਏ ਬਾਈਬਲ ਕਲਾਂ ਦੇ ਵਿੱਚ। ਔਰ 5 ਸਾਲ ਬੀਤਣ ਬਾਅਦ ਵੀ ਇਧਰ ਅਸੀਂ 34 ਸਾਲ ਦੀ ਗੱਲ ਕਰ ਰਹੇ ਹਾਂ। ਸੋ ਇਹ ਲਗਾਤਾਰਤਾ ਦੇ ਨਾਲ ਇਹ ਜ਼ੁਲਮ ਜਾਰੀ ਹੈ ਔਰ ਰਹੇਗਾ, ਕਿਉਂਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨੋਂ ਹੀ ਉਹਨਾਂ ਦੇ ਗਨ ਸ਼ਾਟਸ ਥੱਲੇ ਨੇ। ਸੋ ਅਸੀਂ ਸਮਝਦੇ ਹਾਂ ਵੀ ਅਲਟੀਮੇਟ ਸੋਲੂਸ਼ਨ, ਔਰ ਇਹ ਬਹੁਤ ਚੰਗਾ ਹੈ ਕਿ ਜਿੱਥੇ ਜਿੱਥੇ ਕੋਈ ਬੈਠਾ ਹੈ, ਜਿਸ ਇਸ਼ੂ ਨੂੰ ਉਹਨੇ ਚੁੱਕਿਆ ਉਹ ਕੰਟੀਨਿਊਸਲੀ ਉਸ ਦੇ ਨਾਲ ਜੁੜਿਆ ਹੋਇਆ, ਉਹਦੇ ਨਾਲ ਅਵੇਅਰਨੈਸ ਵੀ ਪੈਦਾ ਹੁੰਦੀ ਹੈ। ਜਿਹੜੇ ਲੋਕ ਨਵੇਂ ਜੁੜ ਰਹੇ ਹੁੰਦੇ ਨੇ ਉਹਨਾਂ ਨੂੰ ਬਹੁਤ ਵਾਰ ਪਤਾ ਵੀ ਨਹੀਂ ਹੁੰਦਾ ਕਿ ਵੀ ਕੀ ਚੱਲ ਰਿਹਾ ਅਰਾਊਂਡ। ਔਰ ਇਸ ਸਾਰੇ ਚੋਂ ਅਸੀਂ ਸਮਝਦੇ ਹਾਂ ਕਿ ਡਾਕਟਰ ਹਰਿੰਦਰ ਸਿੰਘ ਹੋਰਾਂ ਨੇ ਵੀ ਇੱਥੇ, ਹਾਲਾਂ ਇਹ ਛੋਟੇ ਸਨ ਔਰ ਇਹਨਾਂ ਨੇ ਭਰਾ ਦੇ ਤੌਰ ਤੇ ਤਾਂ ਇੱਕ ਲਾਸ ਹੈ ਹੀ ਸੀ, ਪਰ ਉਹਨਾਂ ਨੇ ਇੱਕ ਕੌਮੀ ਨਾਇਕਾਂ ਦੇ ਤੌਰ ਤੇ ਸਾਰਿਆਂ ਨੂੰ ਹੀ, ਚਾਰੋਂ ਉਹਨਾਂ ਸ਼ਹੀਦਾਂ ਨੂੰ ਔਰ ਇਸ ਗੱਲ ਨੂੰ ਉਹਨਾਂ ਦੇ ਪਿਤਾ ਜੀ ਨੇ ਵੀ ਯਕੀਨੀ ਬਣਾਇਆ ਸੀ ਕਿ ਇਹ ਜਿਹੜੀ ਹੈ ਉਹਨਾਂ ਦਾ ਇਵੇਂ ਹੀ ਹੈ ਜਿਵੇਂ ਸਾਡੇ ਸਟਰਗਲ ਦੇ ਇੱਕ ਸ਼ਹੀਦ ਸ਼ੇਰ ਸਿੰਘ ਜਿਹੜੇ ਨੇ, ਉਹਨਾਂ ਦੀ ਮਾਤਾ ਬਾਰੇ ਕੋਈ ਦੱਸ ਰਹੇ ਸੀ ਕਿ ਵੀ ਕਿਵੇਂ ਜਦੋਂ ਉਹਨਾਂ ਦੀ ਲਾਸ਼ ਦਿੱਤੀ ਨਹੀਂ ਗਈ, ਫਿਰ ਬਾਅਦ 'ਚ ਜਦੋਂ ਲੋਕ ਇਕੱਠੇ ਹੋਏ ਦਿੱਤੀ ਗਈ ਤੇ ਕਿਸੇ ਨੇ ਉਹਨਾਂ ਨੂੰ ਕਿਹਾ ਕਿ ਮਾਤਾ ਤੁਸੀਂ ਚੰਗੀ ਤਰ੍ਹਾਂ ਦੇਖਿਆ, ਕਿਉਂਕਿ ਇਹ ਤਾਂ ਅੱਜ ਕੱਲ੍ਹ ਮਾਰਿਆ ਕੋਈ ਹੁੰਦਾ ਹੈ, ਕੋਈ ਕਿਸੇ ਦੀ ਦਿੱਤੀ ਹੁੰਦੀ ਹੈ ਡੈਡ ਬੋਡੀ। ਉਹਨੇ ਮਾਂ ਨੇ ਕਿਹਾ ਕਿ ਪੁੱਤਰ ਜੋ ਵੀ ਸੀ ਨਾ ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੀ ਸੀ, ਭਾਵੇਂ ਮੇਰਾ ਪੁੱਤਰ ਸੀ ਜਾਂ ਕਿਸੇ ਹੋਰ ਮਾਂ ਦਾ ਪੁੱਤਰ, ਮੇਰੇ ਲਈ ਉਹ ਮੇਰਾ ਹੀ ਪੁੱਤਰ ਸੀ। ਸੋ ਮੈਂ ਸਮਝਦਾ ਵੀ ਇਹੀ ਸਪਿਰਿਟ ਇਹਨਾਂ ਦੇ ਪਿਤਾ ਜੀ ਨੇ ਵੀ ਦਿਖਾਈ ਜਦੋਂ ਉਹਨਾਂ ਦੀਆਂ ਡੈਡ ਬਾਡੀਜ਼ ਉਹਨਾਂ ਨੂੰ ਹੀ, ਪਿਤਾ ਜੀ ਨੂੰ ਹੀ ਅਲਾਉ ਕੀਤਾ ਤੇ ਉਹਨਾਂ ਨੇ ਕਿਹਾ ਵੀ ਪਹਿਲਾਂ ਦਿਖਾਓ ਮੇਰੇ ਬਾਕੀ ਪੁੱਤਰ। ਸੋ ਹੁਣ ਵੀ ਉਹ ਜਦੋਂ ਪਿੰਡ ਦੇ ਵਿੱਚ ਕਰਦੇ ਨੇ ਬੜਾ ਵੱਡਾ ਸਮਾਗਮ ਜਿਹੜਾ ਅੱਜ ਪਿੰਡ ਦੇ ਵਿੱਚ ਉਹਨਾਂ ਦੇ ਹੋਏਗਾ ਜਾਂ ਹੋ ਗਿਆ ਹੋਏਗਾ, ਔਰ ਉਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਹੋਣਗੇ। ਸੋ ਡਾਕਟਰ ਹਰਿੰਦਰ ਸਿੰਘ ਇਸ ਬਾਰੇ ਗੱਲਬਾਤ ਕਰਨਗੇ। ਅਸੀਂ TV 84 ਵੱਲੋਂ ਇਹਨਾਂ ਚਾਰੋਂ ਹੀ ਮਹਾਨ ਯੋਧਿਆਂ ਨੂੰ ਸ਼ਰਧਾ ਦੇ ਅਕੀਦਤ ਦੇ ਫੁੱਲ ਭੇਟ ਕਰਦੇ ਔਰ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਕੌਮ ਨੂੰ ਇਵੇਂ ਹੀ ਇਹਨਾਂ ਯੋਧਿਆਂ ਦਾ ਜਿਹੜਾ ਰਿਜ਼ੋਲਵ ਸੀ ਉਹੀ ਸਾਡੀ ਕੌਮ ਦੇ ਵਿੱਚ ਰਹੇ ਔਰ ਸੱਚ ਹੱਕ ਇਨਸਾਫ ਦੇ ਲਈ ਲੜਦੇ ਹਾਂ। ਜਿਹੜੇ ਕੁਰਬਾਨ ਹੋਏ ਨੇ 1.5 ਲੱਖ ਤੋਂ ਜ਼ਿਆਦਾ, ਉਹਨਾਂ ਨੂੰ ਵੀ ਸਾਡਾ ਸਜਦਾ ਹੈ। ਔਰ ਇਹ ਸਟਰਗਲ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ ਇਸ ਇੰਡੀਅਨ ਆਰਮੀ ਜੈਕ ਬੂਟ ਤੋਂ, ਇਹ ਸਾਡਾ ਸੰਘਰਸ਼, ਸਾਡੀ ਸਟਰਗਲ ਜਾਰੀ ਰਹੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694. Thank you so much viewers, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ after this short break.